ਸਾਨੂੰ ਪਤਾ ਹੀ ਨਹੀਂ ਹੈ ਕਿ ਅੱਛਾ ਸਾਨੂੰ ਇਹ ਵੀ ਨਹੀਂ ਪਤਾ ਕਿ ਪੰਜਾਬੀ ਦੇ ਲਹਿਜੇ ਕਿੰਨੇ ਨੇ। ਹੂੰ ਠੀਕ ਹੈ ਨਾ। ਸਹੀ ਹੋ ਗਿਆ। ਪੰਜਾਬੀ ਦੇ ਲਹਿਜੇ ਕਿੰਨੇ ਨੇ, ਅਸੀਂ ਕਿਹੜਾ ਲਹਿਜਾ ਬੋਲ ਰਹੇ ਹਾਂ। ਹੂੰ ਠੀਕ ਹੈ ਨਾ। ਕਿਹੜੇ ਸ਼ਹਿਰ 'ਚ ਕਿਹੜਾ ਲਹਿਜਾ ਬੋਲਿਆ ਜਾ ਰਿਹਾ। ਠੀਕ ਹੈ ਨਾ। ਅੱਛਾ ਹੁਣ ਜੇ ਨਾ ਮੈਂ ਇੱਕ ਦਿਨ ਗੱਲ ਪਾ ਕਰਦਾ ਸਾਂ, ਇੱਕ ਨਾ ਮੁੰਡਾ ਸਰਦਾਰ ਸੀ, ਤਾਂ ਉਹਦੇ ਨਾਲ ਗੱਲ ਮੇਰੀ ਹੋ ਰਹੀ ਸੀ। ਮੈਂ ਉਹਨੂੰ ਵੈਸੇ ਹੀ ਸਵਾਲ ਪੁੱਛ ਲਿਆ ਨਾ, ਮੈਂ ਕਿਹਾ ਯਾਰ ਤੈਨੂੰ ਪਤਾ ਹੈ ਦੁਆਬੇ ਨੂੰ ਦੁਆਬਾ ਕਿਉਂ ਆਉਂਦੇ ਨੇ? ਹੂੰ ਅੱਛਾ ਅੱਛਾ ਉਹਨੂੰ ਵੀ ਨਹੀਂ ਪਤਾ। ਠੀਕ ਹੋ ਗਿਆ। ਤੇ ਉਹ ਇੱਕ ਇਹੀ ਸਵਾਲ ਮੈਂ ਦਊਂ ਤਰ੍ਹਾਂ ਨੂੰ ਕੀਤਾ ਵੇ। ਹੂੰ ਉਹਨਾਂ ਨੂੰ ਵੀ ਨਹੀਂ ਪਤਾ ਕਿ ਦੁਆਬੇ ਨੂੰ ਦੁਆਬਾ ਕਿਉਂ ਕਹਿੰਦੇ ਨੇ। ਕਿਉਂ ਕਿਹਾ ਜਾਂਦਾ ਹੈ। ਠੀਕ ਹੈ ਨਾ। ਸਹੀ ਹੋ ਗਿਆ। ਪੰਜਾਬ ਤੁਹਾਨੂੰ ਪਤਾ ਹੈ, ਬਿਲਕੁਲ ਲੇਕਿਨ ਦੁਆਬਾ ਤੁਹਾਨੂੰ ਨਹੀਂ ਪਤਾ। ਪੰਜਾਬ ਦਾ ਠੀਕ ਹੈ ਦੁਆਬਾ ਉਹਦੇ ਤੋਂ ਅਗਰ ਤੇ ਤੁਸੀਂ ਲੌਜੀਕਲੀ ਵੇਖੋ ਨਾ। ਤੇ ਲੌਜੀਕਲੀ ਦੇਖੋ ਜਨਾ ਉਹ ਦੁਆਬ ਦੁਆਬ ਜਿਹੜਾ ਮਤਲਬ ਠੀਕ ਹੈ ਨਾ, ਦੋ ਦਰਿਆਵਾਂ ਦੇ ਦਰਮਿਆਨ ਦਾ ਜਿਹੜਾ ਦੋ ਦਰਿਆਵਾਂ ਦੇ ਵਿਚਕਾਰ ਜਿਹੜਾ ਹਿੱਸਾ ਹੈ ਉਹ ਦੁਆਬਾ ਹੋ ਗਿਆ। ਦੁਆਬਾ ਹੋ ਗਿਆ। ਠੀਕ ਹੈ ਨਾ। ਬਿਲਕੁਲ ਸਹੀ ਹੈ। ਦੁਆਬਾ ਮਾਝਾ ਤੇ ਮਾਲਵਾ। ਹੂੰ ਠੀਕ ਹੈ ਨਾ। ਅੱਛਾ ਅੱਛਾ ਸਾਡੇ ਵਾਲੀ ਜਿਹੜੀ ਸਾਈਡ ਤੇ ਨਾ ਇਹ ਕਨਸੈਪਟ ਨਹੀਂ ਹੈ ਬਿਲਕੁਲ ਵੀ। ਮੇਰੇ ਖਿਆਲ ਨਾਲ ਸਾਡੇ ਲਈ ਸਾਈਡ ਤੇ ਅਗਰ ਮੈਂ ਨੈਟ ਤੋਂ ਇੰਟਰਨੈਟ ਤੋਂ ਥੋੜਾ ਸੋਸ਼ਲ ਮੀਡੀਆ ਦੇ ਜ਼ਰੀਏ ਮੇਰੇ ਸਾਹਮਣੇ ਕੁਝ ਚੀਜ਼ਾਂ ਆਈਆਂ ਸਨ। ਜ਼ਿਆਦਾਤਰ ਜਿਹੜਾ ਇਲਾਕਾ ਉਹ ਲਿਖ ਰਹੇ ਸਾ ਆਇਆ ਇਨਫੋਰਮੇਸ਼ਨ ਮੇਰੇ ਕੋਲ ਸੋਰਸ ਕੋਈ ਨਹੀਂ ਆਇਆ, ਉਹ ਸਹੀ ਹੋ ਸਕਦਾ ਗਲਤ ਹੋ ਸਕਦਾ, ਲੇਕਿਨ ਜਿਹੜਾ ਲਿਖ ਰਹੇ ਸਨ ਨਾ ਉਹਦੇ ਮੁਤਾਬਿਕ ਜ਼ਿਆਦਾਤਰ ਜਿਹੜੇ ਜ਼ਿਲ੍ਹੇ ਸਨ ਨਾ ਡਿਸਟ੍ਰਿਕਟ ਸਨ ਨਾ ਉਹ ਮਾਝੇ ਵਿੱਚ ਹੀ ਲਿਖ ਰਹੇ ਸਨ, ਮਾਝੇ ਵਿੱਚ ਲਿਖ ਰਹੇ ਸਨ। ਬਿਲਕੁਲ ਮਾਝੇ ਚਾਹੁੰਦੇ ਨੇ। ਹਾਲਾਂਕਿ ਵੇਖਿਆ ਜਾਏ ਤੇ ਜਿਹੜਾ ਸਿਆਲਕੋਟ ਦਾ ਇਲਾਕਾ ਤੇ ਗੁਜਰਾਤ, ਸਿਆਲਕੋਟ, ਗੁਜਰਾਂਵਾਲਾ, ਗੁਜਰਾਤ, ਇਹ ਜਿਹੜੇ ਮੇਰੇ ਖਿਆਲ ਨਾਲ ਇਲਾਕੇ ਦੁਆਬੇ ਵਿੱਚ ਆਉਣੇ ਚਾਹੀਦੇ ਨੇ, ਕਿਉਂਕਿ ਚਨਾਬ ਤੇ ਉਹਦੇ ਦਰਮਿਆਨ ਨਹੀਂ, ਲੇਕਿਨ ਸਿਆਲਕੋਟ ਨਹੀਂ ਆਉਂਦਾ ਹੈ ਨਾ। ਸਿਆਲਕੋਟ ਇੱਕ ਸਾਈਡ ਤੇ ਚਨਾਬ ਹੈ ਨਾ, ਤੇ ਉਹਦੀ ਦੂਜੀ ਲੇਕਿਨ ਹੁਣ ਜ਼ਿਲ੍ਹਾ ਥੋੜਾ ਜਿਹਾ ਚੇਂਜ ਹੋਇਆ। ਪਹਿਲੇ ਕਿਉਂਕਿ ਸ਼ੱਕਰਗੜ੍ਹ ਨਾਰੋਵਾਲ ਇਕੱਠੇ ਸਨ, ਉਸ ਕਰਕੇ ਉਹਨਾਂ ਨੂੰ ਰਾਵੀ ਵੀ ਲੱਗਦਾ ਹੈ ਨਾਰੋਵਾਲ ਸਾਈਡ ਤੋਂ। ਅਗਰ ਤੁਸੀਂ ਇੱਕ ਚੀਜ਼ ਵੇਖੋ, ਇਹ ਜਿਹੜਾ ਨਵਾਂ ਲਾਂਘਾ ਖੁੱਲਿਆ ਵੇ ਕਰਤਾਰਪੁਰ, ਇਹ ਬਿਲਕੁਲ ਰਾਵੀ ਦੇ ਉੱਤੇ ਵੇ। ਹਾਂਜੀ। ਤੇ ਰਾਵੀ ਤੇ ਚਨਾਬ ਇੱਕ ਤਰਫੋਂ ਤੁਹਾਨੂੰ ਸਿਆਲਕੋਟ ਨੂੰ ਲੱਗ ਰਿਹਾ, ਚਨਾਬ ਲੱਗ ਰਿਹਾ ਨਾ, ਤੁਸੀਂ ਸਾਈਡ ਤੋਂ ਲੱਗ ਰਿਹਾ ਚਨਾਬ ਤੇ ਸਮਝ ਲਓ ਜੇਲਮ ਤੇ ਖਤਮ ਹੋ ਗਿਆ ਨਾ। ਜੇਲਮ ਫਿਰ ਹੈ ਵੇ, ਲੇਕਿਨ ਰਾਵੀ ਖਤਮ ਹੋ ਗਿਆ ਤਕਰੀਬਨ। ਰਾਵੀ ਤੇ ਡੈਡ ਹੋ ਗਿਆ, ਚਨਾਬ ਵੀ ਤਕਰੀਬਨ ਉਹਦਾ ਉਹ ਤੇ ਸਾਡੇ ਚਨਾਬ ਵੀ ਤਕਰੀਬਨ ਜਨਾਬ ਡੈਡ ਹੋ ਗਿਆ। ਚਨਾਬ ਵਿੱਚ ਵੀ ਪਾਣੀ ਬਿਲਕੁਲ ਨਹੀਂ ਆ ਰਿਹਾ। ਪਾਣੀ ਉਹ ਜਦੋਂ ਸਲਾਬ ਵੀ ਹੋਵੇ ਤੇ ਉਦੋਂ ਹੀ ਆਉਂਦਾ ਹੈ। ਬਾਕੀ ਜਨਾ ਤਕਰੀਬਨ ਖਤਮ ਹੋ ਗਿਆ ਕਿ ਨਾਮ ਹੈ। ਬਾਕੀ ਜਿਹੜੀ ਗੱਲ ਹੋ ਰਹੀ ਸੀ ਲਹਿਜਿਆਂ ਦੀ, ਹਾਂਜੀ ਠੀਕ ਹੈ ਨਾ, ਇਹਦੇ ਬਾਰੇ ਨਾ ਜਿਹੜਾ ਵੇ ਮੁੰਡਾ ਟਿਕਟੌਕ ਤੇ ਵੇ ਜ਼ੁਹੇਬ ਨਾਂ ਕੀ ਨਾਂ ਸੀ ਇਹਦਾ? ਜ਼ੁਹੇਬ ਹੰਜਰਾ ਨਾਂ ਦਾ। ਹਾਂ ਸ਼ਾਇਦ ਮੈਂ ਸ਼ਾਇਦ ਉਹਨੇ ਬੜਾ ਅੱਛਾ ਐਕਸਪਲੇਨ ਕੀਤਾ ਵੇ ਨਾ ਕਿ ਸਾਡੇ ਲਹਿਜੇ ਕਿੰਨੇ ਨੇ। ਠੀਕ ਹੈ ਨਾ। ਤਾਂ ਉਹ ਕਿਸ ਤਰ੍ਹਾਂ ਬੋਲੇ ਜਾਂਦੇ ਨੇ। ਮੇਰੇ ਕੋਲ ਤੇ ਜਨਾ ਉਸ ਤਰ੍ਹਾਂ ਨੌਲੇਜ ਨਹੀਂ ਹੈ ਤੇ ਨਾ ਹੀ ਉਸ ਤਰ੍ਹਾਂ ਮੈਂ ਐਕਸਪਲੇਨ ਕਰ ਸਕਦਾ, ਲੇਕਿਨ ਉਹਨੇ ਨਾ ਬੋਲ ਕੇ ਪੂਰਾ ਤੇ ਨਾਲ ਜਨਾ ਉਹ ਬੜੇ ਅੱਛੇ ਤਰੀਕੇ ਨਾਲ ਐਕਸਪਲੇਨ ਵੀ ਕੀਤੇ ਆ ਨਾਲ। ਸਹੀ ਹੋ ਗਿਆ ਕਿ ਕਿਹੜੇ ਇਲਾਕੇ 'ਚ ਕਿਹੜਾ ਲਹਿਜਾ ਬੋਲਿਆ ਜਾਂਦਾ। ਠੀਕ ਹੋ ਗਿਆ। ਉਹ ਬੜਾ ਅੱਛਾ ਜਨਾ ਪੰਜਾਬੀ ਨੂੰ ਨਾ ਉਹ ਪ੍ਰਮੋਟ ਕਰ ਰਹੇ ਨੇ ਤੇ ਇੱਕ ਬੜੀ ਅੱਛੀ ਚੀਜ਼ ਹੈ। ਮੈਂ 3 ਬੰਦਿਆਂ ਦਾ ਇੱਥੇ ਮੈਂਸ਼ਨ ਕਰਾਂਗਾ, ਉਹ ਨਾ ਪੰਜਾਬੀ ਕਲਚਰ ਨੂੰ ਲੈ ਕੇ ਨਾ ਬੜਾ ਪ੍ਰਮੋਟ ਕਰਦੇ ਨੇ, ਖਾਸ ਕਰਕੇ 2। ਇੱਕ ਤੇ ਸਮਝ ਲਓ ਜਿਹੜੇ ਨੇ, ਇੱਕ ਨਾਸਰ ਢਿੱਲੋਂ ਸਾਹਿਬ ਨੇ। ਹਾਂਜੀ। ਉਹਨਾਂ ਦਾ ਕੰਮ ਹੈ, ਉਹ ਨਾ ਦੋਵਾਂ ਸਾਈਡਾਂ ਨੂੰ ਨਾ ਆਪਸ ਵਿੱਚ ਮਿਲਾ ਰਹੇ ਨੇ। ਲਾਈਕ ਜਦੋਂ ਪਾਰਟੀਸ਼ਨ ਹੋਈ ਹੈ ਤੇ ਉਸ ਤੋਂ ਬਾਅਦ ਬੜੇ ਐਸੇ ਫੈਮਲੀਆਂ ਸਨ ਜਿਹੜੀਆਂ ਉਧਰ ਰਹਿ ਗਈਆਂ ਸਨ, ਬਿਲਕੁਲ ਉਹ ਦੂਸਰੇ ਪੰਜਾਬ ਵਿੱਚ ਰਹਿ ਗਈਆਂ ਸਨ, ਜਾਂ ਉਧਰ ਇੱਧਰ ਕੁਝ ਇੱਧਰ ਰਹਿ ਗਏ ਸਨ, ਕੁਝ ਉਧਰ ਰਹਿ ਗਏ ਸਨ। ਉਹਨਾਂ ਨੂੰ ਆਪਸ ਵਿੱਚ ਨਾ ਕਨੈਕਟ ਕਰ ਰਹੇ ਨੇ। ਉਸ ਦੂਸਰਾ ਅੰਜੁਮ ਸੁਰਾਇਆ, ਹਾਂਜੀ ਸ਼ਾਇਦ ਇਹ ਨਾਂ ਹੈ ਉਹਨੂੰ ਤੇ ਨਾ ਮੈਂ ਹੁਣ ਤੇ ਇੰਡੀਆ 'ਚ ਜਨਾ ਕਾਫੀ ਸਾਰੇ ਜਨਾ ਲੋਕ ਉਹਨੂੰ ਜਾਣਦੇ ਨੇ। ਉਹ ਬੜਾ ਜ਼ਬਰਦਸਤ, ਬੜਾ ਫਨੀ ਜਿਹਾ ਕੰਟੈਂਟ ਬਣਾਉਂਦੇ ਨੇ, ਤੇ ਫਨੀ ਜਿਹੇ ਕੰਟੈਂਟ ਦੇ ਨਾਲ ਉਹਨੂੰ ਪ੍ਰਮੋਟ ਕਰ ਰਹੇ। ਤੇ ਉਹ ਇੱਕ ਦਿਨ ਮੈਂ ਉਹਦੀ ਵੀਡੀਓ ਦੇਖ ਰਿਹਾ ਸਾਂ, ਜਨਾ ਉਹ ਕਹਿੰਦਾ ਸਾਡਾ ਕੰਟੈਂਟ ਨਹੀਂ ਮੁੱਕ ਸਕਦਾ ਨਾ ਹੈ। ਤੇ ਉਹਨੂੰ ਨਾਲ ਦਾ ਪੁੱਛਦਾ ਕਿਉਂ, ਕਹਿੰਦਾ ਸਾਡੇ ਮਸਲੇ ਨਹੀਂ ਮੁੱਕਣੇ ਤੇ ਸਾਡਾ ਕੰਟੈਂਟ ਨਹੀਂ ਮੁੱਕਣਾ ਹੈ। ਦੂਸਰਾ ਜੇ ਤੀਸਰੇ ਵੇ ਨਾ ਰਹਿਬ ਹੰਜਰਾ ਹੈ ਜਿਹੜਾ, ਜਾਂ ਰੇਬੀ ਮੈਂ ਉਹਨੂੰ ਵਰਡ ਯੂਜ਼ ਕਰਦਾ ਨਾ, ਨਾਂ ਯੂਜ਼, ਉਹ ਬੰਦਾ ਰਿਸਰਚ ਕਰ ਰਿਹਾ ਸਹੀ। ਮੈਂ ਅਗਰ ਸਹੀ ਮਾਨੇ ਵਿੱਚ ਕਹੂੰ ਨਾ, ਤੇ ਉਹ ਰਿਸਰਚ ਕਰਕੇ ਇਨਫੋਰਮੇਸ਼ਨ ਸ਼ੇਅਰ ਕਰਦਾ ਹੁੰਦਾ, ਤੇ ਉਹਦਾ ਰਿਸਰਚ ਉਹਦੀ ਅੱਛੀ ਹੈ। ਹਾਂਜੀ ਮੈਂ 1-2 ਵੀਡੀਓ ਦੀ